ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕਵਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ। ਇਹ ਥੋੜ੍ਹੇ ਦਿਨ ਪਹਿਲਾਂ ਵੀ ਆਪਾਂ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਵੀ ਜਿਹੜੇ ਕੈਲੀਫੋਰਨੀਆ ਦੇ ਲੋਕ ਆ, ਹੁਣ ਆਪਣਾ ਜਿਹੜਾ ਡਰਾਈਵਰ ਲਾਇਸੈਂਸ ਆ ਜੀ, ਉਸ ਨੂੰ ਗੂਗਲ ਵਾਲਟ ਦੇ ਵਿੱਚ ਐਡ ਕਰ ਸਕਦੇ ਆ। ਗੂਗਲ ਵਾਲਟ ਜਾਂ ਐਪਲ ਵਾਲਟ ਹੁੰਦਾ, ਡਿਜੀਟਲ ਵਾਲਟ ਆ, ਜਿਸ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਰੱਖ ਸਕਦੇ ਆ। ਹੁਣ ਰੱਬ ਨਾ ਕਰੇ ਵੀ ਜੇ ਤੁਹਾਡਾ ਕਿਤੇ ਬਟੂਆ ਘਰੇ ਰਹਿ ਜਾਂਦਾ ਆ, ਤੁਹਾਡੇ ਕੋਲ ਫੋਨ ਦੇ ਵਿੱਚ ਉਹ ਐਡਿਡ ਆ, ਤਾਂ ਤੁਸੀਂ ਉਸ ਨੂੰ ਜਿਹੜਾ ਉਹ ਯੂਜ਼ ਕਰ ਸਕਦੇ ਆ। ਡਿਪਾਰਟਮੈਂਟ ਆਫ ਮੋਟਰ ਵਹੀਕਲ ਜਿਹੜੀ ਕੈਲੀਫੋਰਨੀਆ ਵਾਲਿਆਂ ਨੇ ਅਨਾਊਂਸ ਕੀਤਾ ਆ ਵੀ ਗੂਗਲ ਵਾਲਟ ਇੱਕ ਸਿਕਿਉਰ, ਕਨਵੀਨੀਅੰਟ ਅਤੇ ਪ੍ਰਾਈਵੇਟ ਕੈਲੀਫੋਰਨੀਆ ਦਾ ਜਿਹੜਾ ਡਰਾਈਵਰ ਲਾਇਸੈਂਸ ਆ ਉਸ ਨੂੰ ਡਿਜੀਟਲੀ ਉੱਥੇ ਰੱਖ ਸਕਦੇ ਹੈਗੇ ਆ। ਸੋ ਤੁਹਾਡੀ ਰਾਸ਼ੀ ਵੀ ਅੱਜ ਕੱਲ੍ਹ, ਕਾਰਡ ਵੀ ਜਿਹੜੇ ਉਹਦੇ ਵਿੱਚ ਰਹਿੰਦੇ ਆ, ਅਤੇ ਹੁਣ ਲਾਇਸੈਂਸ ਵੀ ਉਹਦੇ ਵਿੱਚ ਰਹੂਗਾ, ਤਾਂ ਤੁਹਾਨੂੰ ਕੁਛ ਜ਼ਿਆਦਾ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੋਊਗੀ। 2023 ਦੇ ਵਿੱਚ DMV ਨੇ ਇੰਟਰੋਡਿਊਸ ਕੀਤਾ ਸੀ DMV ਵਾਲਟ, MDL ਪਾਇਲਟ ਪ੍ਰੋਗਰਾਮ, ਡਿਜੀਟਲ ਆਈਡੈਂਟੀਟੀ ਫਰੇਮਵਰਕ ਦੇ ਅੰਡਰ। DMV ਦੇ ਡਾਇਰੈਕਟਰ ਸਟੀਵ ਗਾਰਡਨ ਨੇ ਕਿਹਾ ਵੀ ਅਸੀਂ ਇਸ ਦੀ ਅਵੇਲੇਬਿਲਿਟੀ ਅਤੇ ਅਸੈਪਟੈਂਸ ਡਿਜੀਟਲ ਲਾਇਸੈਂਸ ਦੀ ਤੇ ਆਇਡੈਂਟੀਫਿਕੇਸ਼ਨ ਕਾਰਡਸ ਦੀ ਲਗਾਤਾਰ ਵਧਾਉਂਦੇ ਜਾਵਾਂਗੇ। ਜੇ ਕਿਸੇ ਦੇ ਕੋਲ MDL ਹੈਗਾ ਆਪਣੇ ਸਮਾਰਟਫੋਨ ਦੇ ਵਿੱਚ, ਤਾਂ ਉਹ ਬਹੁਤ ਹੀ ਜ਼ਿਆਦਾ ਕਨਵੀਨੀਅੰਟ ਹੋਊਗਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਇਸ ਟਾਈਮ 1.5 ਮਿਲੀਅਨ ਪਾਰਟਿਸਪੈਂਟਸ ਦੇ ਕੋਲ MDL ਪਾਇਲਟ ਪ੍ਰੋਗਰਾਮ ਦੇ ਤਹਿਤ ਇਹ ਚੀਜ਼ ਉਪਲਬਧ ਆ, ਜਿਨ੍ਹਾਂ ਚੋਂ ਇੱਕ ਮੈਂ ਵੀ ਇਸ ਨੂੰ ਜਿਹੜਾ ਉਹ ਆਪਣੇ ਫੋਨ ਦੇ ਵਿੱਚ ਐਡ ਕੀਤਾ, ਤੇ ਬਾਕੀ ਵੀ ਲੋਕ ਹੋਰ ਇਸ ਨੂੰ ਐਡ ਕਰ ਸਕਦੇ ਆ। ਕਹਿੰਦੇ ਵੀ ਇਸ ਦੇ ਨਾਲ ਡੇ ਟੂ ਡੇ ਜਿਹੜਾ ਤੁਹਾਡਾ ਕੰਮਕਾਜ ਆ ਉਹ ਥੋੜਾ ਆਸਾਨ ਹੋ ਜਾਂਦਾ ਹੈ। ਜੀ ਬਿਲਕੁਲ, ਬਹੁਤ ਸਹੂਲਤਾਂ। ਪਰਸ ਘਰੇ ਭੁੱਲ ਸਕਦਾ ਬੰਦਾ, ਪਰ ਮੋਬਾਈਲ ਤਾਂ ਤਕਰੀਬਨ ਆਪਣੇ ਨਾਲ ਹੀ ਹੁੰਦਾ, ਉਹ ਨਹੀਂ ਜਾਂਦਾ ਕਿਤੇ ਵੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਆ। ਉੱਥੇ ਇੱਕ ਬੰਦੇ ਉੱਤੇ ਦੋਸ਼ ਲੱਗਿਆ ਕਿ ਉਹਨੇ ਜਾਲੀ ਡਾਕਟਰ ਬਣ ਕੇ ਅਨਲਾਇਸੈਂਸਡ ਜਿਹੜੀ ਕਾਸਮੈਟਿਕ ਸਰਜਰੀ ਨੂੰ ਅੰਜਾਮ ਦਿੱਤਾ, ਤੇ ਉਹਨੇ ਇਹ ਤਰੀਕਾਕਾਰ ਕਰਕੇ ਇੱਕ ਔਰਤ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਇਆ। ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਉਹਦੇ ਮੁਤਾਬਕ ਕ੍ਰਿਸਟੀਅਨ ਪਰੇਜ਼ ਜਿਹੜਾ ਉਹਨੂੰ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਅਸੌਲਟ ਤੇ ਬੈਟਰੀ ਦੇ ਦੋਸ਼ਾਂ ਦੇ ਤਹਿਤ ਜਿਹੜਾ ਉਹਨੂੰ ਚਾਰਜ ਕੀਤਾ ਗਿਆ। 43 ਸਾਲਾ ਜਿਹੜਾ ਇਹ ਜਾਲੀ ਡਾਕਟਰ ਹੈ ਕ੍ਰਿਸਟੀਅਨ ਪਰੇਜ਼, ਉਹਨੂੰ ਹੁਣ ਅਸੌਲਟ ਦਾ ਜਿਹੜਾ ਤੇ ਉਹਦੇ ਨਾਲ ਕਈ ਹੋਰ ਫੈਲਨੀ ਚਾਰਜਸ ਦਾ ਸਾਹਮਣਾ ਕਰਨਾ ਪਊਗਾ। ਤੇ ਉਹਨੇ ਜਿਹੜਾ ਉਹਦੇ ਤੇ 6 ਹੋਰ ਦੋਸ਼ ਵੀ ਜਿਹੜੇ ਉਹ ਲੱਗੇ ਨੇ, ਪ੍ਰੈਕਟਿਸਾਈਂਗ ਮੈਡੀਸਨ ਤੇ ਵਿਦਆਊਟ ਅ ਸਰਟੀਫਿਕੇਸ਼ਨ ਦੇ ਨਾਲ। ਇਹ ਦੋਸ਼ ਇਹ ਲੱਗਿਆ ਕਿ ਉਹਨੇ ਇੱਕ ਸਰਜਰੀ ਪਰਫਾਰਮ ਕੀਤੀ ਸੀ ਇੱਕ ਔਰਤ ਦੇ ਸਰੀਰ ਦੇ ਉੱਤੇ 2021 ਦੇ ਵਿੱਚ, ਜੁਲਾਈ ਮਹੀਨੇ ਦੀ ਇਹ ਗੱਲ ਹੈ। ਉਦੋਂ ਉਹਦੇ ਕੋਲੇ ਕੋਈ ਇਹੋ ਜਿਹਾ ਸਰਜਰੀ ਕਰਨ ਵਾਲਾ, ਕਾਸਮੈਟਿਕ ਸਰਜਰੀ ਦਾ ਕੋਈ ਲਾਇਸੈਂਸ ਜਿਹੜਾ ਉਹ ਹੈ ਨਹੀਂ ਸੀਗਾ। ਬਾਅਦ ਦੇ ਵਿੱਚ ਇਹ ਜਿਹੜਾ ਮਾਮਲਾ ਜਦੋਂ ਸਾਹਮਣੇ ਆਇਆ, ਬਿਊਰੋ ਆਫ ਇਨਵੈਸਟੀਗੇਸ਼ਨ, ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਵੱਲੋਂ ਜਿਹੜਾ ਬਿਊਰੋ ਆਫ ਇਨਵੈਸਟੀਗੇਸ਼ਨ ਆ ਉਹਦੇ ਵਿੱਚ, ਤੇ ਉਸ ਤੋਂ ਬਾਅਦ ਇਹ ਮਾਮਲਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ ਨੇ ਵੀ ਇਨਵੈਸਟੀਗੇਟ ਕੀਤਾ। ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕੌਨ ਜਿਹੜੇ ਨੇ, ਉਹਨਾਂ ਨੇ ਦੱਸਿਆ ਵੀ ਜਦੋਂ ਇਸ ਬੰਦੇ ਦੀ ਸਾਰੀ ਪ੍ਰੈਕਟਿਸ ਬਾਰੇ ਸ਼ਿਕਾਇਤਾਂ ਮਿਲੀਆਂ, ਤੇ ਉਸ ਤੋਂ ਬਾਅਦ ਇਹਦੇ ਲਾਇਸੈਂਸ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਗਈ, ਤਾਂ ਇਹਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ, ਤੇ ਨਾ ਹੀ ਕੋਈ ਇਹ ਜਾਂ ਕੋਈ ਵੀ ਡਾਕੂਮੈਂਟ ਸਾਨੂੰ ਇਹ ਪ੍ਰੋਵਾਈਡ ਨਹੀਂ ਕਰ ਸਕਿਆ ਜਿਹਦੇ ਤੋਂ ਇਹ ਸਾਬਿਤ ਹੋਵੇ ਕਿ ਇਹ ਵਾਕਈ ਕਾਸਮੈਟਿਕ ਸਰਜਰੀ ਕਰਨ ਵਾਲਾ ਡਾਕਟਰ ਆ ਜਾਂ ਇਹਨੂੰ ਪਰਫਾਰਮ ਕਰ ਸਕਦਾ ਹੈ। ਉਸ ਤੋਂ ਬਾਅਦ ਜਿਹੜੇ ਕੈਥਲੀਨ ਨਿਕੋਲਸ ਨੇ, ਚੀਫ ਆਫ ਦਾ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰ ਡਿਵੀਜ਼ਨ ਆਫ ਇਨਵੈਸਟੀਗੇਸ਼ਨ, ਇਹਨਾਂ ਨੇ ਦੱਸਿਆ ਕਿ ਇਹ ਬੰਦੇ ਨੇ ਸਾਨੂੰ ਕਈ ਹੋਰ ਗੱਲਾਂ ਦੇ ਵਿੱਚ ਜਾਂ ਆਪਣੇ ਪੁਰਾਣੇ ਕੋਈ ਤਜਰਬੇ ਉਹਨਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਸੀਂ ਇਹਨੂੰ ਕਿਹਾ ਵੀ ਕੋਈ ਬਹਾਨਾ ਨਹੀਂ ਚਾਹੀਦਾ ਇਸ ਤਰ੍ਹਾਂ ਦੀ ਮੈਡੀਸਨ ਨੂੰ ਪ੍ਰੈਕਟਿਸ ਕਰਨ ਦਾ ਜਾਂ ਇਸ ਤਰ੍ਹਾਂ ਦੇ ਇਲਾਜ ਨੂੰ ਪ੍ਰੈਕਟਿਸ ਕਰਨ ਦਾ।
ਤੂੰ ਸੱਚੋ ਸੱਚ ਦੱਸ ਵੀ ਤੇਰੇ ਕੋਲੇ ਕੋਈ ਇਸ ਤਰ੍ਹਾਂ ਦਾ ਦਸਤਾਵੇਜ਼ ਹੈ, ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਹੈ, ਤਾਂ ਉਹ ਇਹ ਪ੍ਰੋਵਾਈਡ ਕਰਨ ਦੇ ਵਿੱਚ ਅਸਫਲ ਹੋਇਆ। ਹੁਣ ਇਹਨੂੰ ਜਿਹੜੀ ਮੈਕਸਿਮਮ ਸੈਂਟੈਂਸ ਹੈ ਇਸ ਮਾਮਲੇ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਸਜ਼ਾ, ਜੇਕਰ ਉਹ ਕਨਵਿਕਟਡ ਹੋ ਜਾਂਦਾ ਤਾਂ 10 ਸਾਲ ਉਹਨੂੰ ਸਟੇਟ ਪ੍ਰਿਜ਼ਨ ਦੇ ਵਿੱਚ ਕੱਟਣੇ ਪੈ ਜਾਣਗੇ। ਜੀ। ਅਗਲੀ ਗੱਲ ਕਰੀਏ ਮੰਕੀ ਪੌਕਸ, ਜਿਸ ਦਾ ਪਹਿਲਾ ਨਾਂ ਸੀ ਐਮ ਪੌਕਸ। ਜੀ, ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਕਹਿੰਦੇ ਵੀ ਐਮ ਪੌਕਸ ਦੀ ਇਨਫੈਕਸ਼ਨ ਰੇਟ ਪਹਿਲਾਂ ਨਾਲੋਂ ਵਧੇ ਹੋਏ ਆ, ਪਰ ਓਵਰਆਲ ਕਹਿੰਦੇ ਵੀ ਇਸ ਦੇ ਕਰਕੇ ਜਿਹੜਾ ਰਿਸਕ ਆ ਉਹ ਇੰਨਾ ਜ਼ਿਆਦਾ ਨਹੀਂ ਆ। ਯੂਐਸ ਦੀ ਜਿਹੜੀ ਸੀਡੀਸੀ ਆ, ਉਹਨਾਂ ਨੇ ਐਮਪੌਕਸ, ਜੋ ਕਿ ਮੰਕੀ ਪੌਕਸ ਵਾਇਰਸ ਦੇ ਕਰਕੇ ਇਨਫੈਕਸ਼ਨ ਫੈਲਦੀ ਆ, ਇਹ ਸੇਮ ਹੀ ਵਾਇਰਸ ਆ ਜਿਹਦੇ ਨਾਲ ਸਿਮਿਲਰ ਹੀ ਆ, ਜਿਹਦੇ ਨਾਲ ਸਮਾਲ ਪੌਕਸ, ਜਿਸ ਨੂੰ ਆਪਾਂ ਚੇਚਕ ਆਖ ਦਿੰਦੇ ਆ, ਉਸ ਦੇ ਨਾਲ ਹੁੰਦੀ ਆ। ਚਿਕਨ ਪੌਕਸ ਇਸ ਤੋਂ ਇੱਕ ਵੱਖਰੀ ਜਿਹੜੀ ਚੀਜ਼ ਆ। ਜੀ, ਸੋ ਐਮਪੌਕਸ ਦੇ ਆਲਰੇਡੀ ਜਿਹੜੇ ਕੇਸਿਸ ਆਪਾਂ ਦੇਖਿਆ ਵੀ ਅਫਰੀਕਾ ਤੇ ਹੋਰ ਮੁਲਕਾਂ ਦੇ ਵਿੱਚ ਵਧੇ ਆ। ਏਸ਼ੀਆ ਦੇ ਵਿੱਚ ਵੀ ਕਹਿੰਦੇ ਵੀ ਪਹਿਲਾ ਕੇਸ ਆ ਉਹ ਹੁਣ ਸਾਹਮਣੇ ਆਇਆ ਹੈਗਾ ਆ। ਸੀਡੀਸੀ ਨੇ ਜਿਹੜਾ ਇਹ ਲੋਕਾਂ ਨੂੰ ਭਰੋਸਾ ਦਿਵਾਇਆ ਆ ਜੀ, ਵੀ ਇਹਦੇ ਕਰਕੇ ਸਕੂਲ ਹਾਲ ਦੀ ਘੜੀ ਕਿਸੇ ਵੀ ਥਾਂ ਤੇ ਬੰਦ ਕਰਨ ਦੀ ਜ਼ਰੂਰਤ ਨਹੀਂ ਆ। ਕਹਿੰਦੇ ਵੀ ਪਿੰਪਲ, ਰੈਸ਼ ਜਾਂ ਬਲਿਸਟਰ ਉਹ ਤੁਹਾਡੇ ਹੋ ਸਕਦਾ ਇਸ ਦੇ ਸਿੰਪਟਮਸ ਦੇ ਵਿੱਚ ਫੀਵਰਸ, ਚਿਲਸ, ਲਿੰਫ ਨੋਡ ਦਾ ਸੁੱਜਣਾ, ਥੱਕੇ ਰਹਿਣਾ, ਮਸਲ ਏਕ, ਬੈਕ ਏਕ, ਹੈਡ ਏਕ, ਇਹ ਜਿਹੜੀ ਹੁੰਦੀ ਆ। ਇਹਨਾਂ ਤੋਂ 3-4 ਚੀਜ਼ਾਂ ਤਾਂ ਲੋਕਾਂ ਨੂੰ ਅਕਸਰ ਹੀ ਆਮ ਹੀ ਜਿਹੜੀਆਂ ਉਹ ਹੋਈਆਂ ਰਹਿੰਦੀਆਂ ਆ, ਪਰ ਮੇਕ ਸ਼ੋਰ ਕਰੋ ਵੀ ਜੇ ਜੀ, ਤੁਸੀਂ ਇਸ ਤੋਂ ਪੀੜਤ ਆ ਤਾਂ ਤੁਸੀਂ ਤੁਰੰਤ ਇਸ ਦੇ ਇਲਾਜ ਨੂੰ ਕਰਵਾਇਆ ਜਿਹੜਾ ਉਹ ਜਾਵੇ। 2002 ਦੇ ਵਿੱਚ ਕਹਿੰਦੇ ਵੀ ਆਪਣੀ ਪੀਕ ਦੇ ਉੱਤੇ ਸੀਗਾ ਵਾਇਰਸ। ਰੋਜ਼ਾਨਾ 100 ਨਵੇਂ ਕੇਸ ਜਿਹੜੇ ਉਹ ਆ ਰਹੇ ਸੀਗੇ। ਇਸ ਮੌਕੇ ਰੋਜ਼ਾਨਾ 1.2 ਜਿਹੜੇ ਨਵੀਆਂ ਜਿਹੜੀਆਂ ਡੇਲੀ ਇਨਫੈਕਸ਼ਨਸ ਜੀ, ਆ ਰਹੀਆਂ ਆ। ਕੈਲੀਫੋਰਨੀਆ ਦੇ ਉਹ ਸ਼ਹਿਰ ਜਿੱਥੇ 10 ਸੀ ਜਾਂ ਉਸ ਤੋਂ ਵੱਧ ਇਨਫੈਕਸ਼ਨਸ 1 ਲੱਖ ਬੰਦੇ ਪਿੱਛੇ ਹੈਗੇ ਆ, ਉਹਨਾਂ ਦੇ ਵਿੱਚ ਸੈਨ ਫਰਾਂਸਿਸਕੋ, ਲੌਂਗ ਬੀਚ, ਲਾਸ ਐਂਜਲਸ, ਪੈਸਾਡੀਨਾ, ਬਰਕਲੀ, ਅਲਾਮੀਡਾ, ਸੈਨ ਡਿਏਗੋ, ਸੈਨ ਮਟੇਓ, ਰਿਵਰਸਾਈਡ, ਸੈਂਟਾ ਕਲਾਰਾ, ਸੈਨ ਬਨੀਟੋ, ਸੋਲਾਨੋ, ਕੰਟਰਾ ਕੋਸਟਾ, ਸੈਕਰਾਮੈਂਟੋ, ਸੋਨਾਮਾ, ਔਰੇਂਜ, ਮਰੀਨ, ਨਾਪਾ, ਫ੍ਰੈਜ਼ਨੋ, ਮੋਨਰੇ ਤੇ ਸੈਨ ਬਰਨਾਰਡੀਨੋ ਸ਼ਹਿਰ ਜਿਹੜੇ ਉਹ ਇਸ ਟਾਈਮ ਆ ਰਹੇ ਆ। ਸੋ ਕਹਿੰਦੇ ਵੀ ਇਤੋਂ ਵਾਇਰਸ ਤੋਂ ਬਚਣ ਦੇ ਲਈ ਤੁਸੀਂ ਆਪਣੇ ਆਪ ਨੂੰ ਵੈਕਸੀਨੇਸ਼ਨ ਲਗਵਾ ਸਕਦੇ ਆ। ਤੇ ਜਿਹੜੇ ਐਟ ਰਿਸਕ ਗਰੁੱਪਸ ਆ ਉਹਨਾਂ ਨੂੰ ਖਾਸ ਕਰਕੇ ਕਹਿੰਦੇ ਵੀ ਇਹ ਲਗਵਾ ਲੈਣਾ ਚਾਹੀਦਾ। ਇਹ ਪਬਲਿਕ ਹੈਲਥ ਆਫਿਸਰਸ ਨੇ ਇਤਲਾਹ ਦਿੱਤੀ ਆ। ਜੀ, ਬਿਲਕੁਲ। ਕੱਲ੍ਹ ਦੇ ਦਿਨ ਪੰਜਾਬੀ ਰੇਡੀਓ ਐਸੇ ਦੀ ਟੀਮ ਵੱਲੋਂ ਜਿਹੜੀ ਇੱਥੇ ਸਕੂਲ ਫਰੈਜ਼ਨੋ ਦੇ ਵਿੱਚ ਇੱਕ ਸਕੂਲ ਦੇ ਵਿੱਚ ਸ਼ੂਟਿੰਗ ਦੀ ਵਾਰਦਾਤ ਵਾਪਰੀ ਸੀ, ਉਹਨੂੰ ਜਾ ਕੇ ਕਵਰ ਕੀਤਾ ਗਿਆ ਸੀ। ਉਸੇ ਤਰੀਕੇ ਦੀ ਵਾਰਦਾਤ ਹੁਣ ਡੋਟਰੀ ਐਲੀਮੈਂਟਰੀ ਸਕੂਲ ਹੈ, ਜਿਹੜਾ ਕਿ ਪੈਂਦਾ ਡਬਲਿਨ ਦੇ ਵਿੱਚ। ਉੱਥੇ ਹੁਣ ਇੱਕ ਐਸੀ ਅਜਿਹੀ ਬਿਲਕੁਲ ਉਹੀ ਉਸੇ ਤਰ੍ਹਾਂ ਦੀ ਵਾਰਦਾਤ ਵਾਪਰੀ ਹੈ, ਜਿੱਥੇ ਇੱਕ ਬੰਦੇ ਦੀ ਮੌਤ ਹੋ ਚੁੱਕੀ ਹੈ, ਜਿਹੜਾ ਕਿ ਅਡਲਟ ਦੱਸਿਆ ਗਿਆ। ਜਿਹੜਾ ਡਬਲਿਨ ਪੁਲਿਸ ਡਿਪਾਰਟਮੈਂਟ ਹੈ, ਉਹਨੇ ਵੱਲੋਂ ਜਿਹੜੀ ਜਾਣਕਾਰੀ ਪ੍ਰੈਸ ਦੇ ਨਾਲ ਸਾਂਝੀ ਕੀਤੀ ਗਈ ਹੈ, ਉਹਦੇ ਮੁਤਾਬਕ 5050 ਹੈਸੀਐਂਡਾ ਡਰਾਈਵ ਦੇ ਉੱਤੇ ਜਿਹੜੀ ਕਿ ਲੋਕੇਸ਼ਨ ਆ, ਉੱਥੇ ਐਮਰਲੈਂਡ ਪਾਰਕ ਅਪਾਰਟਮੈਂਟਸ ਹੋਮਸ ਹੈ, ਜਿੱਥੇ ਇਹ ਸ਼ੂਟਿੰਗ ਦੀ ਘਟਨਾ ਵਾਪਰੀ ਹੈ, ਤੇ ਜਿਹੜਾ ਬਿਲਕੁਲ ਕਲੋਜ਼ ਪੈਂਦਾ ਉੱਥੋਂ ਦੇ ਡੋਰਲੀ ਐਲੀਮੈਂਟਰੀ ਸਕੂਲ ਦੇ ਬਿਲਕੁਲ ਨਾਲ। ਉਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਿਹੜੀ ਆ ਉਹ ਤਹਿਕੀਕਾਤ ਕਰ ਰਹੀ ਹੈ, ਜਾਂਚ ਕਰ ਰਹੀ ਹੈ। ਇੱਕ ਪੁਲਿਸ ਜਦੋਂ ਪਹੁੰਚਦੀ ਹੈ ਉੱਥੇ, ਤਾਂ ਇੱਕ ਬੰਦਾ ਜਿਹਦੀ ਹਜੇ ਆਇਡੈਂਟੀਟੀ ਜਿਹੜੀ ਆ ਉਹ ਜੱਗ ਜ਼ਾਹਰ ਨਹੀਂ ਕੀਤੀ ਗਈ, ਰਿਲੀਜ਼ ਨਹੀਂ ਕੀਤੀ ਗਈ, ਉਹਨੂੰ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੇ ਦੇਖਿਆ ਸੀਗਾ, ਤੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਜਦੋਂ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਹਲੇ ਕਈ ਪੱਖਾਂ ਤੋਂ, ਕਈ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਕੋਈ ਆਪਸੀ ਰੰਜਿਸ਼ਬਾਜ਼ੀ ਹੈ ਜਾਂ ਫਿਰ ਕਿਸੇ ਲੁੱਟ ਦੇ ਇਰਾਦੇ ਦੇ ਨਾਲ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਆ ਉਹ ਦਿੱਤਾ ਗਿਆ। ਪਰ ਸਕੂਲਾਂ ਦੇ ਨੇੜੇ ਜਾਂ ਸਕੂਲਾਂ ਦੇ ਵਿਦਿਆਰਥੀਆਂ ਦਾ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਇਨਵੋਲਵ ਹੋਣਾ ਉਹ ਬਹੁਤ ਚਿੰਤਾ ਦਾ ਇੱਕ ਵਿਸ਼ਾ ਜ਼ਰੂਰ ਹੈ। ਜੀ। ਕੈਲੀਫੋਰਨੀਆ ਦੇ ਸਟੇਟ ਬੀਚ ਤੋਂ ਹੋਮਲੈਸ ਐਨਕੈਂਪਮੈਂਟ ਨੂੰ ਕਲੀਅਰ ਕੀਤਾ ਗਿਆ ਹੈਗਾ। ਜੀ, ਜੀ, ਲਾਸ ਐਂਜਲਸ ਦੀ ਡੌਕਵਾਈਲਰ ਸਟੇਟ ਬੀਚ ਦੇ ਵਿੱਚ ਕਹਿੰਦੇ ਵੀ ਹੋਮਲੈਸ ਲੋਕਾਂ ਨੇ ਆਪਣੀਆਂ ਐਨਕੈਂਪਮੈਂਟ, ਯਾਨੀ ਕਿ ਆਪਣੇ ਤੰਬੂ ਵਗੈਰਾ ਜਾਂ ਟੈਂਟ ਵਗੈਰਾ ਗੱਡ ਕੇ ਜਿਹੜੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਜੀ, ਕੁਝ ਵੀਕ ਪਹਿਲਾਂ ਗਵਰਨਰ ਗੈਵਿਨ ਨਿਊਸਮ ਨੇ ਸ਼ਹਿਰਾਂ ਨੂੰ ਤੇ ਸਟੇਟ ਏਜੰਸੀਜ਼ ਨੂੰ ਇਹ ਹਦਾਇਤਾਂ ਦਿੱਤੀਆਂ ਐਗਜ਼ੈਕਟਿਵ ਆਰਡਰ ਦੇ ਤਹਿਤ ਵੀ ਜਿਹੜੀਆਂ ਹੋਮਲੈਸ ਐਨਕੈਂਪਮੈਂਟਸ ਆ ਉਹਨਾਂ ਨੂੰ ਕਲੀਅਰ ਕੀਤਾ ਜਾਵੇ। ਇਹ ਜਿਹੜਾ ਆਪਰੇਸ਼ਨ ਕਹਿੰਦੇ ਐਲਏ ਦੇ ਸਿਟੀ ਕਾਉਂਸਲ ਮੈਂਬਰ ਟ੍ਰੇਸੀ ਪਾਰਕ ਆ ਦੇ ਨਾਲ ਐਲਏ ਦੇ ਹੋਮਲੈਸ ਸਰਵਿਸ ਅਥਾਰਟੀ ਦੇ ਨਾਲ ਮਿਲ ਕੇ ਨੇਪਰੇ ਜਿਹੜਾ ਉਹ ਚਾੜਿਆ ਗਿਆ। ਕਾਉਂਟੀ ਵਰਕਰਸ ਤੇ ਲੋਕਲ ਲਾ ਐਨਫੋਰਸਮੈਂਟ ਨੇ ਇਸ ਕਲੀਨ ਅਪ ਆਪਰੇਸ਼ਨ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਹੈਗਾ ਆ। ਪਾਰਕ ਆਫਿਸਰਸ ਨੇ ਦਾ ਹੀ ਕੰਮ ਹੁੰਦਾ ਆ
ਜਿਹੜਾ ਸ਼ਹਿਰ ਦਾ ਇਹ ਕੰਮ ਹੁੰਦਾ ਆ ਸਟੇਟ ਦੇ ਅੰਡਰ ਵੀ ਇਸ ਨੂੰ ਮੇਨਟੇਨ ਜਿਹੜਾ ਉਹ ਕਰਨਾ, ਤੇ ਲਾਈਫਗਾਰਡ ਸਰਵਿਸਿਜ਼ ਸਟੇਟ ਬੀਚਿਸ ਦੇ ਉੱਤੇ ਜਿਹੜੀਆਂ ਉਹ ਪ੍ਰਦਾਨ ਕਰਨੀਆਂ। ਅਗਸਤ ਮਹੀਨੇ ਦੇ ਵਿੱਚ ਗਵਰਨਰ ਨਿਊਸਮ ਨੇ ਧਮਕੀ ਉਹ ਦਿੱਤੀ ਸੀਗੀ ਐਲਏ ਨੂੰ, ਖਾਸ ਕਰਕੇ ਉਸ ਦੇ ਵੱਲ ਇਸ਼ਾਰਾ ਕਰਕੇ ਉਹਨਾਂ ਸ਼ਹਿਰਾਂ ਤੇ ਉਹਨਾਂ ਕਾਉਂਟੀਜ਼ ਨੂੰ, ਕਹਿੰਦੇ ਵੀ ਜਿਹੜੇ ਇਨਕੈਂਪਮੈਂਟਸ ਨੂੰ ਕਲੀਅਰ ਕਰਨ ਦੇ ਲਈ ਕੰਮ ਨਹੀਂ ਕਰਨਗੇ, ਉਹਨਾਂ ਦੀ ਜਿਹੜੀ ਸਟੇਟ ਫੰਡਿੰਗ ਆ ਉਹ ਉਹਨਾਂ ਸ਼ਹਿਰਾਂ ਦੇ ਵੱਲ ਨੂੰ ਡਾਈਵਰਟ ਕਰ ਦੇਣਗੇ, ਮੂਵ ਕਰ ਦੇਣਗੇ, ਜਿਹੜੇ ਇਸ ਦੇ ਵਿੱਚ ਵਧੀਆ ਕੰਮ ਕਰ ਰਹੇ ਆ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਅਰਕੇਡੀਆ ਦਾ ਰੁਖ ਕਰੀਏ, ਜਿੱਥੇ ਪੁਲਿਸ ਡਿਪਾਰਟਮੈਂਟ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਪ੍ਰੋਸਟੀਟਿਊਸ਼ਨ ਦੇ ਮਾਮਲੇ ਦੇ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਕਰਦਿਆਂ 19 ਜਣਿਆਂ ਨੂੰ ਜਿਹੜਾ ਹੈ ਉਹ ਹਿਰਾਸਤ ਦੇ ਵਿੱਚ ਲਿਆ ਤੇ ਇਹਨਾਂ ਤੋਂ ਤਕਰੀਬਨ $2.5 ਲੱਖ ਦੀ ਜਿਹੜੀ ਡਰੱਗ ਆ ਉਹ ਵੀ ਸੀਜ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ 2.5 ਲੱਖ ਰੁਪਈਆ ਵੀ, ਹੋਰ ਵੀ ਕਈ ਨਗਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਵੀ ਸੀਜ਼ ਕੀਤਾ ਗਿਆ। ਕੁਛ ਡਰੱਗ ਜਿਹੜੀ ਦੱਸੀ ਗਈ ਹੈ। ਇਨਵੈਸਟੀਗੇਸ਼ਨ ਜਿਹੜੀ ਆ ਉਹ ਦੱਸਿਆ ਜਾ ਰਿਹਾ ਸੀਗਾ ਕਿ ਇੱਕ ਰੈਜ਼ੀਡੈਂਸ਼ੀਅਲ ਇਲਾਕੇ ਦੇ ਵਿੱਚ, ਜਿਹੜਾ ਕਿ ਅਰਕੇਡੀਆ ਦੇ ਵਿੱਚ ਪੈਂਦਾ ਹੈ, ਰੋਜ਼ਮੇਡ ਜਿਹੜੀ ਇਲਾਕਿਆਂ ਦੇ ਵਿੱਚ, ਉੱਥੇ ਪੁਲਿਸ ਇਸ ਮਾਮਲੇ ਦੀ ਸ਼ੱਕੀ ਮਾਮਲੇ ਦੀ ਜਾਂਚ ਕਰ ਰਹੀ ਸੀ। ਉਦੋਂ ਪੁਲਿਸ ਨੂੰ ਇਹਦੇ ਬਾਰੇ ਜਾਣਕਾਰੀ ਹਾਸਲ ਹੋਈ ਕਿ ਇੱਥੋਂ ਕੁਛ ਮੈਰੀਜੁਆਨੇ ਦੀ ਖੇਪ ਜਾਂ ਕੋਕੀਨ ਦੀ ਖੇਪਾਂ ਜਿਹੜੀਆਂ ਨੇ ਉਹ ਕਾਰਾਂ ਦੇ ਵਿੱਚ ਲੱਦੀਆਂ ਗਈਆਂ ਜਾਂ ਉੱਥੇ ਪਹੁੰਚਾਈਆਂ ਗਈਆਂ। ਪੁਲਿਸ ਜਦੋਂ ਇਸ ਮਾਮਲੇ ਦੀ ਡਰੱਗ ਦੇ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਸੀਗੀ, ਤਾਂ ਜਦੋਂ ਪੁਲਿਸ ਨੇ ਇਹਨਾਂ ਇਲਾਕਿਆਂ ਦੇ ਵਿੱਚ ਰੇਡ ਕੀਤਾ ਤਾਂ ਉੱਥੇ ਉਹ ਹੈਰਾਨ ਰਹਿ ਗਏ ਕਿ ਨਾ ਸਿਰਫ ਡਰੱਗ ਦਾ ਕਾਰੋਬਾਰ ਬਲਕਿ ਪ੍ਰੋਸਟੀਟਿਊਸ਼ਨ ਦਾ ਜਿਹੜਾ ਕਾਰੋਬਾਰ ਆ ਉਹ ਵੀ ਗੰਦਾ ਜਿਹੜਾ ਕੀਤਾ ਉਹ ਵੀ ਕੀਤਾ ਜਾ ਰਿਹਾ ਸੀ ਤੇ ਪੁਲਿਸ ਨੂੰ ਇੱਥੋਂ $2.5 ਲੱਖ ਜਿਹੜਾ ਉਹ ਕੈਸ਼ ਮਿਲਿਆ। ਡਰੱਗ ਤਾਂ ਜਿਹੜੀ ਆ ਉਹ ਕਿਲੋਗ੍ਰਾਮ ਦੇ ਵਿੱਚ ਕਹਿ ਸਕਦੇ ਹਾਂ, ਜਾਂ ਆਪਾਂ ਹੋਰ ਮਾਤਰਾ ਦੇ ਵਿੱਚ, ਵੱਡੀ ਮਾਤਰਾ ਦੇ ਵਿੱਚ ਪੁਲਿਸ ਨੇ ਇੱਥੋਂ ਬਰਾਮਦ ਕੀਤੀ ਹੈ। ਹੁਣ ਇਸ ਮਾਮਲੇ ਦੇ ਵਿੱਚ 19 ਜਣਿਆਂ ਨੂੰ, ਜਿਹੜੇ ਕਿ ਕੁਛ ਲੋਕ ਉੱਥੇ ਮੌਜੂਦ ਸੀਗੇ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਕੁਛ ਜਦੋਂ ਇਸ ਮਾਮਲੇ ਦਾ ਫੋਲੋ ਅਪ ਕੀਤਾ ਗਿਆ, ਨਾਲ ਅੱਗੇ ਹੋਰ ਜਾਂਚ ਵਧਾਈ ਗਈ, ਤਾਂ ਕੁੱਲ 19 ਜਣਿਆਂ ਨੂੰ ਇਸ ਕ੍ਰਾਈਮ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਇਸੇ ਤਰੀਕੇ ਦੇ ਨਾਲ ਇੱਕ ਇਦਾਂ ਦੇ ਹੀ ਆਪਰੇਸ਼ਨ ਦੇ ਵਿੱਚ ਟੈਕਸਸ ਤੋਂ ਖਬਰ ਆ ਰਹੀ ਆ, ਜੀ ਡੈਂਟਨ ਕਾਉਂਟੀ ਚੋਂ। ਜੀ ਅਗਸਤ 14 ਤੇ 15, ਜਿਹੜਾ ਕਿ ਆਪਾਂ ਨੂੰ ਪਤਾ ਵੀ ਇੰਡੀਆ ਵਾਲੇ ਆਜ਼ਾਦੀ ਦਾ ਦਿਹਾੜਾ ਜਿਹੜਾ ਉਸ ਦਿਨ ਨੂੰ ਮਨਾਉਂਦੇ ਆ, ਜੀ ਪੰਜਾਬ ਵਾਲੇ ਇਸ ਚੀਜ਼ ਦਾ ਦੁੱਖ ਹੁੰਦਾ ਵੀ ਉਸ ਦਿਨ ਪੰਜਾਬ ਦੀ ਵੰਡ ਹੋਈ ਆ। ਉੱਥੇ ਡੈਂਟਨ ਕਾਉਂਟੀ ਦੇ ਵਿੱਚ ਇਹਨਾਂ ਨੇ 21 ਜਾਣਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਪ੍ਰੋਸਟੀਟਿਊਸ਼ਨ ਦੀ ਸੋਲਿਸਿਟੇਸ਼ਨ ਦੇ ਮਾਮਲੇ ਦੇ ਵਿੱਚ। ਇਹ ਜਿਹੜੀ ਕਿ ਸਟੇਟ ਜੇਲ੍ਹ ਫੈਲਨੀ ਹੈਗੀ ਆ। ਉਸ ਮਾਮਲੇ ਦੇ ਵਿੱਚ ਜਿਹੜੇ 21 ਜਾਣੇ ਗ੍ਰਿਫਤਾਰ ਹੋਏ ਆ, ਉਹਨਾਂ ਚੋਂ 7 ਭਾਰਤੀ ਮੂਲ ਦੇ ਸੀ, ਜੀ ਜਿਨ੍ਹਾਂ ਚੋਂ 5 ਜਿਹੜੇ ਉਹ ਦੱਸਦੇ ਨੇ, ਇੰਡੀਅਨ ਅਖਬਾਰ ਜਿਹੜੇ ਉਹ ਦੱਸਦੇ ਨੇ ਵੀ ਉਹਨਾਂ ਚੋਂ ਤੇਲਗੂ ਮੂਲ ਦੇ ਵੀ ਉਹਨਾਂ ਚੋਂ 5 ਜਾਣੇ ਸੀਗੇ। ਕੋਈ ਮਸ਼ੀਨ ਲਰਨਿੰਗ ਇੰਜੀਨੀਅਰ ਆ, ਕੋਈ ਜਿਹੜਾ ਉਹ ਡਾਟਾ ਸਾਇੰਟਿਸਟ ਆ, ਜੀ ਤੇ ਕੋਈ ਵੱਖ-ਵੱਖ ਹੋਰ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਆ। ਇਹ ਸਾਰੇ ਜਿਹੜੇ ਆ ਡੈਕਸਟਨ ਟੈਕਸਸ ਤੋਂ ਗ੍ਰਿਫਤਾਰ ਜਿਹੜੇ ਉਹ ਹੋਏ ਹੈਗੇ ਆ, ਸੋਲਿਸਿਟੇਸ਼ਨ ਆਫ ਪ੍ਰੋਸਟੀਟਿਊਸ਼ਨ। ਉੱਥੇ ਜਿਹੜੀ ਸ਼ੈਰਿਫ ਉੱਥੋਂ ਦੇ ਟ੍ਰੇਸੀ ਮਰਫੀ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਸਾਡਾ ਇਹ ਆਪਰੇਸ਼ਨ ਵਿਸ਼ੇਸ਼ ਤੌਰ ਤੇ ਇਹਨਾਂ 2 ਦਿਨਾਂ ਦੇ ਵਿੱਚ ਚਲਾਇਆ ਗਿਆ ਤਾਂ ਜੋ ਜਿਹੜੀ ਪ੍ਰੋਸਟੀਟਿਊਸ਼ਨ ਉਸ ਕਮਿਊਨਿਟੀ ਦੇ ਵਿੱਚ, ਉੱਥੇ ਭਾਈਚਾਰੇ 'ਚ ਦੇਹ ਵਪਾਰ ਵਧਿਆ ਆ, ਉਸ ਜੀ ਨੂੰ ਰੋਕਿਆ ਜਾ ਸਕੇ। ਇਹਨਾਂ ਦੇ ਵਿੱਚੋਂ 2 ਅਜਿਹੇ ਜਾਣੇ ਵੀ ਆ ਜਿਨ੍ਹਾਂ ਨੇ ਅੰਡਰ 18 ਦੇ ਨਾਲ ਜਿਹੜੀ ਆ ਸੋਲਿਸਿਟੇਸ਼ਨ ਆਫ ਪ੍ਰੋਸਟੀਟਿਊਸ਼ਨ ਦਾ ਜਿਹੜਾ ਕਾਂਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਜੋ ਕਿ ਉੱਥੋਂ ਦੀ ਸਟੇਟ ਦੇ ਲਾਅ ਦੇ ਮੁਤਾਬਕ 2nd ਡਿਗਰੀ ਫੈਲਨੀ ਹੈਗੀ ਆ। ਸੋ ਡੈਂਟਨ ਕਾਉਂਟੀ ਨੇ ਨਿਖਿਲ ਬੰਦੀ, ਜਿਹੜੇ ਭਾਰਤੀ ਮੂਲ ਦੇ ਆ, ਜੇ ਉਹਨਾਂ ਦਾ ਨਾਮ ਦੱਸਦੇ ਜਾਈਏ, ਕਾਰਤਿਕ ਰਿਆਪਤੀ, ਉਸ ਨੂੰ, ਤੇ ਇਸ ਤੋਂ ਇਲਾਵਾ ਜਿਹੜੇ ਮਨੀਸ਼ ਗਾਲਾ, ਨਿਖਿਲ ਕੁਮਾਰੀ, ਜੈ ਕਿਰਨ ਮਿਕਾਲਾ, ਕਾਰਤਿਕ ਰਿਆਪਤੀ, ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਉੱਥੇ ਕੀਤਾ ਹੈਗਾ ਆ। ਸੋ ਇਹ ਬੜੀ ਅਫਸੋਸ ਵਾਲੀ ਜਿਹੜੀ ਇਹ ਗੱਲ ਆ ਜੀ ਵੀ ਮਾਈਨਰਸ ਦੇ ਨਾਲ ਵੀ ਤੇ ਬਾਕੀਆਂ ਦੇ ਨਾਲ ਵੀ ਉੱਥੇ ਜਿਹੜਾ ਅਜਿਹੇ ਕਾਂਡਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਜਿਹੜੀ ਇਹ ਕਰ ਰਹੇ ਸੀ, ਤੇ ਕਹਿੰਦੇ ਕਈਆਂ ਦੇ ਕੋਲੋਂ ਤਾਂ ਗਨਜ਼ ਜਿਹੜੀਆਂ ਇਲੀਗਲ ਪੋਜੈਸ਼ਨ ਵਾਲੀਆਂ ਉਹ ਵੀ ਬਰਾਮਦ ਹੋਈਆਂ ਆ। ਸੋ ਇਹਨਾਂ 7 ਜਾਣਿਆਂ ਨੇ ਚੰਗਾ ਜਿਹੜਾ ਉਹ ਨਾਮ ਉੱਥੇ ਬਦਨਾਮ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਔਰੰਜ ਕਾਉਂਟੀ ਸੁਪਰਵਾਈਜ਼ਰ ਐਂਡਰਿਊ ਡੂ ਦੀ ਗੱਲ ਕਰੀਏ ਤੇ ਉਸ ਦੀ ਧੀ ਦੇ ਬਾਰੇ ਜਿਹੜਾ ਮਾਮਲਾ ਸਾਹਮਣੇ ਆਇਆ, ਉਸ ਮਾਮਲੇ ਦੇ ਵਿੱਚ ਹੁਣ ਜਿਹੜੇ ਫੈਡਰਲ ਏਜੰਟਸ ਨੇ, ਉਹਨਾਂ ਨੇ ਹੁਣ ਕਈ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ, ਜਿਨ੍ਹਾਂ ਦੇ ਵਿੱਚ ਕੁਛ ਘਰ ਦੱਸੇ ਗਏ ਨੇ ਤੇ ਕੁਛ ਇਹਨਾਂ ਦੇ ਵਿੱਚ ਰੈਸਟੋਰੈਂਟ ਵੀ ਦੱਸੇ ਗਏ ਨੇ, ਜਿੱਥੇ ਜਿਨ੍ਹਾਂ ਦੇ ਤਾਰ ਜੁੜੇ ਹੋ ਸਕਦੇ ਨੇ। ਜਿਹੜਾ ਕਿ ਐਲੀਗੇਸ਼ਨ ਲੱਗੇ ਨੇ, ਲੋਕਲ ਨਾਨ ਪ੍ਰੋਫਿਟ ਇੱਕ ਵੇਟ ਅਮਰੀਕਾ ਸੁਸਾਇਟੀ ਸੀ ਬਣਾਈ ਗਈ ਸੀ,
ਜਿਹਦੇ ਉੱਤੇ ਇਹ ਦੋਸ਼ ਲੱਗਿਆ ਕਿ ਉਸ ਸੁਸਾਇਟੀ ਨੇ ਜਦੋਂ ਕਰੋਨਾ ਕਾਲ ਦੇ ਦਰਮਿਆਨ ਕੋਈ ਫੰਡ ਜਿਹੜੇ ਸਰਕਾਰ ਵੱਲੋਂ ਰਿਲੀਜ਼ ਕੀਤੇ ਗਏ, ਤਾਂ ਉਹਨਾਂ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਜਾਂ ਇਹ ਕਹਿ ਲਓ ਕਿ ਇੱਕ ਸੁਸਾਇਟੀ ਖੜੀ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਸੁਸਾਇਟੀ ਦੇ ਨਾਂ ਤੇ ਵਿੱਤੀ ਧੋਖਾਧੜੀਆਂ ਨੂੰ ਜਿਹੜਾ ਅੰਜਾਮ ਆ, ਉਹ ਦਿੱਤਾ ਗਿਆ ਹੈ। ਹੁਣ ਉਸ ਸਬੰਧ ਦੇ ਵਿੱਚ ਦੱਸਿਆ ਇਹ ਗਿਆ ਹੈ ਕਿ ਹੁਣ ਜਾਂਚ ਦੇ ਦਰਮਿਆਨ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ ਲੱਗ ਰਹੇ ਨੇ ਇੰਪ੍ਰੋਪਰ ਯੂਜ਼ ਆਫ ਟੈਕਸ ਪੇਅਰ ਮਨੀ ਦੇ। ਤੇ ਉਸ ਮਾਮਲੇ ਦੇ ਵਿੱਚ ਹੁਣ ਔਰੰਜ ਕਾਉਂਟੀ ਦੇ ਜਿਹੜਾ ਸੁਪਰਵਾਈਜ਼ਰ ਹੈ ਐਂਡਰਿਊ ਡੂ, ਉਹਦੀ ਧੀ ਹੈ ਇਸ ਮਾਮਲੇ ਦੇ ਵਿੱਚ, ਤੇ ਉਸ ਤੋਂ ਬਾਅਦ ਕਈ ਹੋਰ ਜਿਹੜੇ FBI ਦੇ ਏਜੰਟਸ ਨੇ ਜਾਂ ਡਿਪਾਰਟਮੈਂਟ ਆਫ ਜਸਟਿਸ ਤੇ ਔਰੰਜ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਜਿਹੜੇ ਆਫਿਸ ਆ, ਉਹਨਾਂ ਨੇ ਇਹ ਕਨਫਰਮ ਕੀਤੀ ਹੈ ਗੱਲ ਕਿ ਕੁਛ ਟਿਕਾਣਿਆਂ ਤੋਂ ਉਹਨਾਂ ਨੂੰ ਇਹੋ ਜਿਹੇ ਦਸਤਾਵੇਜ਼ ਜਾਂ ਇਹੋ ਜਿਹੀਆਂ ਚੀਜ਼ਾਂ ਹਾਸਲ ਹੋਈਆਂ ਨੇ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਜਿਹੜੇ ਵਿੱਤੀ ਧੋਖਾਧੜੀਆਂ ਉਹਨਾਂ ਨੂੰ ਅੰਜਾਮ ਦਿੱਤਾ ਗਿਆ ਹੈ। ਹੁਣ ਉਹ ਕਹਿੰਦੇ ਕਿ ਜਿਹੜੀਆਂ ਥਾਵਾਂ ਤੇ ਛਾਪੇਮਾਰੀ ਕੀਤੀ ਹੈ, ਉਹਨਾਂ ਦੇ ਬਕਾਇਦਾ ਸਾਡੇ ਕੋਲੇ ਵਾਰੰਟ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ। ਕੁਛ ਖਾਤੇ ਵੀ ਉਹਨਾਂ ਨੇ ਜ਼ਿਕਰ ਕੀਤਾ ਜਿਹਦੇ ਨਾਲ ਜਿਹਦੇ ਤਹਿਤ ਧੋਖਾਧੜੀਆਂ ਤੋਂ ਹਾਸਲ ਕੀਤਾ ਜਿਹੜਾ ਪੈਸਾ ਉੱਥੇ ਉਹ ਲਾਇਆ ਗਿਆ। ਹੁਣ ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ 10 ਮਿਲੀਅਨ ਦੀ ਰਕਮ ਹੈ ਜਿਹਦੇ ਨਾਲ ਕੰਟਰੈਕਟਸ ਕੀਤੇ ਗਏ ਸੀਗੇ ਉਹ ਗਾਰਡਨ ਗਰੋਵ ਤੇ ਹੋਰ ਬਿਊਨਾ ਪਾਰਕ ਦੇ ਵਿੱਚ ਤੇ ਸੈਂਟਾ ਐਨਾ ਦੇ ਵਿੱਚ। ਇੱਥੇ 10 ਮਿਲੀਅਨ ਦੀਆਂ ਪ੍ਰਾਪਰਟੀਆਂ ਬਣਾਈਆਂ ਗਈਆਂ ਨੇ। ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ ਡਰੂ ਹੈ ਤੇ ਉਹਦੀ 23 ਸਾਲਾ ਧੀ ਹੈ ਰਿਹਾਨਨ, ਉਹ ਰਿਹਾਨਨ ਡੂ, ਉਹਨਾਂ ਦੇ ਉੱਤੇ ਇਸ ਮਾਮਲੇ ਨੂੰ, ਇਸ ਵਿੱਤੀ ਧੋਖਾਧੜੀਆਂ ਨੂੰ ਅੰਜਾਮ ਦੇਣ ਦੇ ਜਿਹੜੇ ਦੋਸ਼ ਨੇ ਉਹ ਲੱਗੇ ਨੇ। ਜੀ, ਸੈਨ ਲੀਐਂਡਰੋ ਬੇਸਡ ਇੱਕ ਏਵੀਏਸ਼ਨ ਸਟਾਰਟਅਪ ਕੰਪਨੀ ਮਾਈਟੀ ਫਲਾਈ ਇਹ ਦਾਅਵਾ ਕਰ ਰਹੀ ਆ ਜੀ। ਵੀ ਉਹਨਾਂ ਦੇ ਆਟੋਨੋਮਸ 에ਅਰਕ੍ਰਾਫਟ ਜੋ ਕਿ ਗੱਡੀ ਵਾਂਗੂ ਹੋਣਗੇ, ਲੋਕ ਜਿਸ ਦੇ ਵਿੱਚ ਬੈਠ ਸਕਣਗੇ, ਡਰੋਨ ਵਾਂਗੂ ਜਿੱਦਾਂ ਇਹ ਹੈਗੇ ਨੇ, 600 ਮੀਲ ਤੱਕ ਜਿਹੜੇ ਉਹ ਚੱਲ ਸਕਦੇ ਆ। ਤੇ ਕਹਿੰਦੇ ਵੀ ਉਸ ਨੇ ਆਪਣੇ ਜਿਹੜੇ ਡਰੋਨ ਆ ਉਹ ਵੇਚਣੇ ਸ਼ੁਰੂ ਕੀਤੇ ਹੈਗੇ ਆ। ਜੀ। ਸੋ ਕੀ ਇਹ ਬੈਟਰੀ ਦੇ ਚੱਲਣ ਵਾਲੇ ਆ ਜਾਂ ਫਿਰ ਇਹ ਹੈਲੀਕਾਪਟਰ ਵਾਂਗੂ ਚੱਲਣਗੇ, ਇਹ ਜਿਹੜੀ ਦੇਖਣ ਵਾਲੀ ਗੱਲ ਆ। ਮਾਈਟੀ ਫਲਾਈ ਨੂੰ FAA ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਅਪਰੂਵਲ ਮਿਲਿਆ ਆ ਫਲਾਈਟਸ ਜਿਹੜੀਆਂ ਉਹ ਟੈਸਟ ਕਰਨ ਦੇ ਲਈ 20 ਮੀਲ ਦੇ ਕੋਰੀਡੋਰ ਦੇ ਵਿੱਚ, ਜੋ ਕਿ ਟ੍ਰੇਸੀ ਤੇ ਬਾਇਰਨ 에ਅਰਪੋਰਟ ਦੇ ਦਰਮਿਆਨ ਆਉਂਦਾ ਹੈ। ਇਹ ਕਾਂਟਰਾ ਕੋਸਟਾ ਕਾਉਂਟੀ ਦੇ ਜਿਹੜੇ ਉਹ ਚੜ੍ਹਦੇ ਵਾਲੇ ਪਾਸੇ ਨੂੰ ਪੈਂਦਾ ਹੈਗਾ ਆ। ਸੋ ਮੀਨਲ ਹਬੀਬ ਇਹ ਸੈਨ ਲੈਂਡਰੋ ਬੇਸਡ ਫਾਊਂਡਰ ਆ ਇਸ ਏਵੀਏਸ਼ਨ ਸਟਾਰਟਅਪ ਦੀ ਮਾਈਟੀ ਫਲਾਈ। ਉਹ ਕਹਿੰਦੀ ਵੀ ਆਟੋਨਮਸ 에ਅਰਕ੍ਰਾਫਟ ਦੀ ਸਾਡੀ ਜਿਹੜੀ ਇਮੈਜੀਨੇਸ਼ਨ ਆ ਕਾਫੀ ਜ਼ਿਆਦਾ ਹੁਣ ਬ੍ਰੌਡਰ ਜਿਹੜੀ ਉਹ ਹੋ ਚੁੱਕੀ ਆ। ਸੋ ਕਹਿੰਦੇ ਵੀ ਇਵੈਂਚੁਅਲੀ ਜਿਹੜੇ ਕਸਟਮਰਸ ਆ ਉਹ ਇਸ ਦੇ ਲਈ ਆਉਣਗੇ। ਇਹ ਜਿਹੜੀ ਇਸ ਚੀਜ਼ ਦੀ ਉਹ ਕਾਮਨਾ ਕਰਦੇ ਹੈਗੇ ਆ। ਸੋ ਉੱਡਣ ਵਾਲੀਆਂ ਜਿਹੜੀਆਂ ਟੈਕਸੀਆਂ ਜਾਂ ਉੱਡਣ ਵਾਲੀ ਜਿਹੜੀਆਂ ਗੱਡੀਆਂ ਵਾਲੀ ਗੱਲ ਆ, ਜੀ, ਜੀ, ਬਿਲਕੁਲ। ਮਾਈਟੀ ਫਲਾਈ ਇਸ ਦੇ ਵਿੱਚ ਇਹ ਕਾਮਯਾਬ ਹੋਣਗੇ ਕਿ ਨਹੀਂ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਪਰ ਜ਼ਰੂਰ ਇਹ ਦਿਖਾ ਜਿਹੜਾ ਇਸ ਤਰੀਕੇ ਦੇ ਨਾਲ ਹੀ ਰਹੇ ਨੇ। ਜੀ, ਬਿਲਕੁਲ। ਇਸੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਵਾਰੀ ਜਾਣਕਾਰੀ ਦਿੱਤੀ ਸੀ, ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਸੀ ਕਿ ਕੁਛ ਪੈਸਾ ਜਿਹੜਾ ਉਹ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਵੱਖ-ਵੱਖ ਕਲੇਮਸ ਦਾ ਉਹ ਪਿਆ, ਕਿਸੇ ਨੇ ਉਹਨੂੰ ਕਲੇਮ ਹੀ ਨਹੀਂ ਕੀਤਾ। ਜੀ, ਜਿਹੜਾ ਕਿ ਕੁਛ ਰਕਮਾਂ ਦੇ ਰੂਪ ਦੇ ਵਿੱਚ ਕਿਸੇ ਨੂੰ ਕਿਸੇ ਸੈਟਿੰਗ ਦੇ ਰੂਪ ਦੇ ਵਿੱਚ ਮਿਲਿਆ ਸੀ, ਕਿਸੇ ਨੂੰ ਕਿਸੇ ਸੈਟਿੰਗ ਦੇ ਰੂਪ ਦੇ ਵਿੱਚ। ਹੁਣ ਇੱਕ ਗੱਲ ਸਾਹਮਣੇ ਆ ਰਹੀ ਹੈ, ਖਬਰ ਸਾਹਮਣੇ ਆ ਰਹੀ ਹੈ, ਜਿਹਦੇ ਕਹਿਣ ਦੇ ਮੁਤਾਬਕ ਡਿਸੇਬਲਡ ਜਿਹੜੇ ਨੇ ਸੈਂਟਰਸ ਬਣੇ ਨੇ ਡਿਸੇਬਲਡ ਵਾਸਤੇ ਕੈਲੀਫੋਰਨੀਆ ਦੇ ਵਿੱਚ 1 ਬਿਲੀਅਨ ਦੀ ਰਕਮ ਹੈ ਜਿਹੜੀ ਖਰਚ ਹੀ ਨਹੀਂ ਕੀਤੀ ਗਈ, ਮਤਲਬ ਅਨਸਪੈਂਟ ਪਈ ਹੈ ਇਹਨਾਂ ਸੈਂਟਰਸ ਦੇ ਵਿੱਚ। ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਰੀਜਨਲ ਏਜੰਸੀਜ਼ ਦੇ ਉੱਤੇ ਜਾਂ ਕਹਿ ਲਓ ਕਿ ਉਹਨਾਂ ਦੇ ਹਵਾਲੇ ਦੇ ਨਾਲ ਇਹ ਕਿਹਾ ਜਾ ਰਿਹਾ ਕਿ 1 ਬਿਲੀਅਨ ਦੀ ਰਕਮ ਹੈ ਜਿਹੜੀ ਕਿ ਕੈਲੀਫੋਰਨੀਆਸ ਦੇ ਵਿੱਚ, ਕੈਲੀਫੋਰਨੀਆ ਦੇ ਨਿਵਾਸੀ ਜਿਹੜੇ ਕਿ ਡਿਸੇਬਿਲਿਟੀ ਕਹਿ ਸਕਦੇ ਆ ਉਹਨੂੰ, ਉਹਦੇ ਲਈ ਖਰਚ ਕੀਤਾ ਜਾਣਾ ਸੀ, ਉਹਨਾਂ ਦੇ ਕੰਮਾਂ ਦੇ ਉੱਤੇ, ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਖਰਚ ਨੇ ਜਾਂ ਉਹਨਾਂ ਦੇ ਇਲਾਜ ਦੇ ਵਿੱਚ ਵੀ। ਤੇ ਇਹਨੂੰ ਹੁਣ ਦੇਖਿਆ ਗਿਆ ਕਿ ਪਿਛਲੇ 1 ਸਾਲ ਦੇ ਵਿੱਚ ਰੀਸੈਂਟ ਈਅਰ ਦੇ ਵਿੱਚ ਇਹ ਅਨਕਲੇਮਡ ਹੈ, ਅਨਸਪੈਂਟ ਪਿਆ। ਇਹਦੀ ਜਿਹੜੀ ਵਰਤੋਂ ਪੈਸੇ ਦੀ ਹੋਣੀ ਸੀ, ਉਹ ਕੁਛ ਜਿਹੜੀਆਂ ਨੋਨ ਪ੍ਰੋਫਿਟ ਜਥੇਬੰਦੀਆਂ ਨੇ ਜਾਂ ਕੁਛ ਐਸੀਆਂ ਜਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਜਾਂ ਇਹਨਾਂ ਦਾ ਇਲਾਜ ਕੀਤਾ ਜਾਂਦਾ, ਉਹਨਾਂ ਦੀ ਵੈਲਫੇਅਰ ਵਾਸਤੇ। ਡਿਸੇਬਲਡ ਫੈਮਲੀਜ਼ ਨੇ ਜਿਹੜੀਆਂ ਡਿਸੇਬਲਡ ਪੀਪਲ ਨੇ ਜਿਹੜੇ ਲੋਕ ਸਰੀਰਕ ਤੌਰ ਤੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹਨਾਂ ਨੂੰ ਕੋਈ ਚੁਣੌਤੀ ਹੈ, ਉਹਨਾਂ ਦੀਆਂ ਪਰਿਵਾਰਾਂ ਨੇ ਵੀ ਇਸ ਫੰਡਾਂ ਨੂੰ ਜਾਂ ਇਸ ਪੈਸੇ ਨੂੰ ਕਲੇਮ ਨਹੀਂ ਕੀਤਾ। ਤਕਰੀਬਨ 4 ਲੱਖ ਕੈਲੀਫੋਰਨੀਆ ਦੇ ਨਿਵਾਸੀ ਨੇ ਜਿਨ੍ਹਾਂ ਦੇ ਵਿੱਚ ਬੱਚੇ ਨੇ, ਅਡਲਟਸ ਨੇ,
ਜਿਨ੍ਹਾਂ ਨੂੰ ਕੋਈ ਨਾ ਕੋਈ ਐਸੀ ਸਰੀਰਕ ਚੁਣੌਤੀ ਹੈ ਕਿ ਕਿਸੇ ਦਾ ਅੰਗ ਹੈ ਨੀਗਾ, ਕਿਸੇ ਦਾ ਹਾਦਸਾ ਵਾਪਰ ਗਿਆ ਕੋਈ, ਜਾਂ ਕੋਈ ਜਨਮ ਤੋਂ ਬਾਅਦ ਕਿਸੇ ਨਾਲ ਕੋਈ ਅਜਿਹੀ ਗੱਲ ਵਾਪਰ ਗਈ ਜਿਹਦੇ ਨਾਲ ਉਹਦਾ ਸਾਰਾ ਸਰੀਰ ਕੰਮ ਨਹੀਂ ਕਰਦਾ, ਉਹਨੂੰ ਅਪਾਹਿਜ ਕੈਟਾਗਰੀ ਦੇ ਵਿੱਚ ਜਾਂ ਅੰਗਹੀਨ ਕੈਟਾਗਰੀ ਦੇ ਵਿੱਚ ਗਿਣਿਆ ਜਾਂਦਾ ਹੈ। ਹੁਣ ਦੱਸਿਆ ਜਾਂਦਾ ਹੈ ਕਿ ਫੈਮਲੀਜ਼ ਨੇ ਜਾਂ ਉਹਨਾਂ ਸੰਸਥਾਵਾਂ ਨੇ ਇਸ ਪੈਸੇ ਨੂੰ ਖਰਚਾ ਨੀਗਾ, ਜਿਹੜਾ ਕਿ ਹੁਣ ਕੈਲੀਫੋਰਨੀਆ ਡਿਪਾਰਟਮੈਂਟ ਆਫ ਡਿਵੈਲਪਮੈਂਟ ਸਰਵਿਸਿਜ਼ ਇਹਦੇ ਵਿੱਚ ਪਿਆ ਉਹ ਪੈਸਾ। ਪਰ ਜੇਕਰ ਉਹ ਖਰਚਿਆ ਜਾਂਦਾ ਤਾਂ ਕਿਸੇ ਦਾ ਭਲਾ ਹੋ ਜਾਣਾ ਸੀ, ਕਿਸੇ ਦਾ ਫਾਇਦਾ ਹੋ ਜਾਣਾ ਸੀ, ਕਿਸੇ ਨੂੰ ਇਲਾਜ ਮਿਲ ਜਾਣਾ ਸੀ, ਪਰ ਉਹ ਨਹੀਂ ਹੋ ਸਕਿਆ। ਜਾਂਦੇ ਜਾਂਦੇ ਪੋਲੀਟੀਕਲ ਨਿਊਜ਼ ਕਰਕੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਜੀ, ਜੀ। ਇੰਡੀਪੈਂਡੈਂਟ ਰਾਬਰਟ ਐਫ ਕੈਨੇਡੀ ਜੂਨੀਅਰ RFK ਜੂਨੀਅਰ ਉਹਨਾਂ ਨੇ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਸ ਨੂੰ ਸਮੇਟ ਲਿਆ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਨੂੰ ਅੰਡੋਰਸ ਕਰ ਦਿੱਤਾ। ਲੰਮੀ ਚੌੜੀ ਕਹਿੰਦੇ ਵੀ ਉਸਨੇ ਸਪੀਚ ਜਿਹੜੀ ਕੀਤੀ ਇੱਕ ਟਾਈਮ ਦੇ ਉੱਤੇ ਇਹ ਡੈਮੋਕ੍ਰੇਟ ਹੁੰਦਾ ਸੀਗਾ, ਪਰ ਕੋਵਿਡ ਦੀ ਵੈਕਸੀਨਸ ਨੂੰ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਚੰਗਾ ਇਹਨਾਂ ਤੋਂ ਜਿਹੜਾ ਉਹ ਵਿਟਰ ਗਿਆ ਸੀ ਤੇ ਇਸ ਨੇ ਆਪਣੀ ਇੱਕ ਇੰਡੀਪੈਂਡੈਂਟ ਕੈਂਪੇਨ ਵੀ ਜਿਹੜੀ ਉਹ ਚਲਾਈ ਸੀ। ਕਈ ਹਫ਼ਤਿਆਂ ਤੱਕ ਅੰਦਰ ਖਾਤੇ ਟਰੰਪ ਹੁਣਾਂ ਦੇ ਨਾਲ ਗੱਲਬਾਤ ਹੁੰਦੀ ਰਹੀ। ਇਵੈਂਚੁਅਲੀ ਆਈ ਥਿੰਕ ਇਹ ਵੀ ਰਿਪੋਰਟਸ ਆਈਆਂ ਵੀ ਉਹ ਟਰੰਪ ਹੁਣਾਂ ਨੇ ਇਸ ਨੂੰ ਕਿਹਾ ਜਾਂ ਕੈਂਪੇਨ ਨੇ ਇਸ ਨੂੰ ਭਰੋਸਾ ਦਿੱਤਾ ਵੀ ਜੇ ਤੂੰ ਅੰਡੋਰਸ ਕਰਦਾ ਆ ਆਪਣੇ ਇਸ ਨੂੰ ਸਮੇਟ ਲੈਣਾ ਆ ਤਾਂ ਜੇ ਟਰੰਪ ਜਿੱਤਿਆ ਤੇ ਤੈਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਜਗ੍ਹਾ ਜਿਹੜੀ ਉਹ ਦੇ ਦਿੱਤੀ ਜਿਹੜੀ ਉਹ ਜਾਊਗੀ। ਸੋ ਕਹਿੰਦੇ ਵੀ ਮੈਂ ਸਪੋਇਲਰ ਨਹੀਂ ਬਣਨਾ ਚਾਹੁੰਦਾ ਸੀ, ਇਸ ਲਈ ਮੈਂ ਅੱਜ ਇਸ ਰੇਸ ਤੋਂ ਜਿਹੜਾ ਉਹ ਵਿਦਡਰਾ ਕਰ ਰਿਹਾ ਹੈਗਾ ਆ। ਸੋ ਕੈਨੇਡੀ ਨੇ ਕਾਫੀ ਕ੍ਰਿਟਿਸਾਈਜ਼ ਵੀ ਕੀਤਾ ਜੋ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਕਹਿੰਦੀ ਵੀ ਜਿਸਨੇ ਇੱਕ ਵੀ ਸਿੰਗਲ ਡੈਲੀਗੇਟ 2020 ਦੀ ਰੇਸ 'ਚ ਨਹੀਂ ਸੀ ਜਿੱਤਿਆ, ਪ੍ਰੈਸ ਨੂੰ ਜਿਹੜਾ ਇਗਨੋਰ ਕੀਤਾ ਪਾਲਿਸੀ ਪਲੇਟਫਾਰਮ ਦੇ ਉੱਤੇ, ਉਹ ਪਿੱਛੇ ਜਿਹੜੀ ਉਹ ਹੈਗੀ ਆ, ਪਰ ਫਿਰ ਵੀ ਉਹ ਇਸ ਟਾਈਮ ਉਹਨਾਂ ਦੀ ਨੋਮੀਨੀ ਬਣ ਚੁੱਕੀ ਹੈਗੀ ਆ। ਸੋ ਹੁਣ ਦੇਖੋ ਅੱਗੇ ਇਸ ਅੰਡੋਰਸਮੈਂਟ ਦੇ ਨਾਲ ਕੀ ਫਰਕ ਪੈਂਦਾ ਆ। ਟਰੰਪ ਹੁਣਾਂ ਨੇ ਇੱਕ ਹੋਰ ਵੱਖਰੀ ਥਾਂ ਦੇ ਉੱਤੇ RFK ਜੂਨੀਅਰ ਦਾ ਅੰਡੋਰਸ ਕਰਨ ਦੇ ਲਈ ਧੰਨਵਾਦ ਵੀ ਕੀਤਾ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਅੱਜ ਜਿੱਦਾਂ ਤੁਹਾਨੂੰ ਦੱਸਿਆ ਹੀ ਸੀਗਾ, ਕੱਲ ਹੀ ਇਨਫੈਕਟ ਦੱਸਿਆ ਸੀਗਾ ਵੀ ਕੱਲ ਜਰੋਮ ਪਾਵਲ ਹੁਣਾਂ ਨੇ ਕਹਿ ਦੇਣਾ ਆ ਵੀ ਆਪਾਂ ਇੰਟਰਸਟ ਰੇਟ ਘਟਾ ਦੇਣੇ ਆ ਤੇ ਰੈਲੀ ਕਰ ਸਕਦੀ ਆ ਮਾਰਕੀਟ। ਉਹੀ ਹੋਇਆ। ਡਾਓ ਜੋਨ ਅੱਜ 462 ਪੁਆਇੰਟ ਵਧਿਆ, 41,175 ਤੇ ਬੰਦ ਹੋਇਆ। S&P 64 ਪੁਆਇੰਟ ਵੱਧ ਕੇ 5635, ਨੈਸਡੈਕ 200 ਤੇ 58 ਪੁਆਇੰਟ ਵੱਧ ਕੇ 17,878 ਤੇ ਬੰਦ ਹੋਇਆ। ਸੋਨੇ ਦਾ ਭਾਅ 2500 ਤੇ $49 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ 3.8480% ਤੇ ਰਹੀ ਤੇ ਬਿਟਕੋਇਨ ਜਿਹੜਾ ਆ ਉਹ 63,953 ਤੇ ਇਥੀਰੀਅਮ $2756 ਦੇ ਬਰਾਬਰ ਚੱਲ ਰਿਹਾ ਆ। ਅੱਜ ਪਾਵਲ ਹੁਣਾਂ ਨੇ ਇਹ ਇਸ਼ਾਰਾ ਕੀਤਾ ਵੀ ਹੁਣ ਕੁਆਟਰ ਨਹੀਂ 0.5% ਦਾ ਜਿਹੜਾ ਆ ਉਹ ਰੇਟ ਕੱਟ ਹੋ ਸਕਦਾ ਆ। ਜੀ ਇਸੇ ਤਰ੍ਹਾਂ ਜੇ ਰਾਜਕਨਵੀਰ ਸਿੰਘ ਜੀ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਕਰੰਸੀ ਦੇ ਵਿੱਚ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 35 ਸੈਂਟ ਦੇ ਬਰਾਬਰ ਰਹੀ ਹੈ ਜੀ, ਤੇ ਪਾਕਿਸਤਾਨ ਦੇ 278 ਰੁਪਏ 62 ਪੈਸੇ ਦੇ ਬਰਾਬਰ, ਤੇ ਇੰਡੀਆ ਦੇ 83 ਪੈਸੇ 83 ਰੁਪਏ 81 ਰੁਪਏ ਪੈਸਿਆਂ ਦੇ ਬਰਾਬਰ। 83 ਰੁਪਏ 81 ਪੈਸੇ ਦੇ ਬਰਾਬਰ ਜਿਹੜੀ ਆ ਸੈਂਟਾਂ ਦੇ ਪੈਸਿਆਂ ਦਾ ਕਈ ਵਾਰੀ ਮਸਲਾ ਅੜ ਜਾਂਦਾ। ਕੋਈ ਗੱਲ ਨਹੀਂ, ਚਲੋ ਕੋਈ ਗੱਲ ਨਹੀਂ। ਸੋ ਕਈਆਂ ਨੂੰ ਤਾਂ ਝਟਕਾ ਲੱਗ ਜਾਣਾ ਸੀ ਜੇ $1 83 ਪੈਸਿਆਂ ਦਾ ਇਕੱਲਾ ਰਹਿ ਜਾਂਦਾ। ਹਾਂਜੀ ਹਾਂਜੀ ਜੀ, ਤੇ ਪਰ ਨਹੀਂ 83 ਰੁਪਏ ਤੇ 81 ਪੈਸਿਆਂ ਦਾ। ਸੋ ਇੱਥੇ ਜਿਹੜੇ ਜੀ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।